जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਸਾਡੇ ਤੇ ਤੁਹਾਡੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਅੱਜ 1 ਮਈ 2013 19 ਵਿਸਾਖ ਨਾਨਕਸ਼ਾਹੀ 545 ਦਾ ਦਿਨ ਹੈ ਤੇ ਹੁਣ ਅਸੀਂ ਈਮੇਲ, ਫੋਨ ਮੈਸੇਜ, ਫੇਸਬੁੱਕ ਮੈਸੇजेस, ਟਵਿੱਟਰ ਮੈਸੇਜ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਸਾਡਾ ਪਹਿਲਾ ਮੈਸੇਜ ਟੋਰਾਂਟੋ ਤੋਂ ਸਰਦਾਰ ਜਤਿੰਦਰ ਸਿੰਘ ਬੈਂਸ ਜੀ ਦਾ ਹੈ। ਇਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਦੀ ਬੜੀ ਤਾਰੀਫ ਕੀਤੀ ਹੈ। ਇਹਨਾਂ ਦਾ ਸਵਾਲ ਹੈ ਕਿ ਭਾਰਤੀ ਮੀਡੀਆ, ਵਿਸ਼ੇਸ਼ਕਰ ਪੰਜਾਬੀ ਮੀਡੀਆ ਨੇ ਵੀ ਵਿਕੀ ਲੀਕ ਦੀ ਇਸ ਕੇਬਲ ਨੂੰ ਕਿਉਂ ਅਣਗੌਲਿਆ ਕੀਤਾ, ਜਿਸ ਵਿੱਚ ਭਾਰਤ ਸਰਕਾਰ ਵੱਲੋਂ 1973 ਵਿੱਚ ਅਮਰੀਕਾ ਆਏ ਖਾਲਿਸਤਾਨੀ ਆਗੂ ਡਾਕਟਰ ਜਗਜੀਤ ਸਿੰਘ ਚੌਹਾਨ ਦੀ ਦੇਸ਼ ਹਵਾਲਗੀ ਦੀ ਮੰਗ ਕੀਤੀ ਗਈ ਸੀ। ਅਮਰੀਕਾ ਸਰਕਾਰ ਨੇ ਇਹ ਮੰਗ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਹਾਂਜੀ ਡਾਕਟਰ ਸਾਹਿਬ। ਦੇਖੋ, ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਵੀਰ ਉਹਨਾਂ ਘਟਨਾਵਾਂ ਤੇ ਵੀ ਜਿਹਨੂੰ ਮੀਡੀਆ ਬਹੁਤ ਉਛਾਲਦਾ ਨਹੀਂ ਉਸ ਤੇ ਅੱਖ ਰੱਖਦੇ ਨੇ ਜੀ। ਵਿਕੀ ਲੀਕਸ ਬਾਰੇ ਸਾਡੇ ਬਹੁਤ ਸਾਰੇ ਦਰਸ਼ਕ ਜਾਣਦੇ ਨੇ ਵੀ ਕਿਵੇਂ ਇਸ ਵਿਸਲ ਬਲੋਅਰ ਨੇ, ਆਸਟ੍ਰੇਲੀਅਨ ਮੂਲ ਦੇ ਇਸ ਬੰਦੇ ਨੇ, ਕਿਵੇਂ ਉਹਨਾਂ ਲੱਖਾਂ ਕੇਬਲਸ ਇਹੀ ਸੀ ਕਿ ਜਦੋਂ ਅਜੇ ਦੂਸਰੇ ਸਿਸਟਮ ਅੱਜ ਦੇ ਕੰਪਿਊਟਰ ਵਾਲੇ ਨਹੀਂ ਸੀ ਬਣੇ, ਇੱਕ ਟੈਲੀਗ੍ਰਾਮ ਹੀ ਉਹਨੂੰ ਤੁਸੀਂ ਕਹਿ ਸਕਦੇ ਹੋ ਜੀ, ਕਿ ਅਮਰੀਕਨ ਮਿਸ਼ਨ ਜਿਹੜੇ ਦੁਨੀਆ ਭਰ 'ਚ ਸੀ, ਇਹਨਾਂ ਦੇ ਡਿਪਲੋਮੈਟਿਕ ਮਿਸ਼ਨ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨਾਲ ਉੱਥੋਂ ਦੀਆਂ ਡਿਵੈਲਪਮੈਂਟਸ ਕੀ ਨੇ, ਇੱਥੋਂ ਦੀਆਂ ਕੀ ਨੇ, ਇਹਨਾਂ ਦੀਆਂ ਹਦਾਇਤਾਂ ਕੀ ਨੇ ਜੀ, ਇਸ ਦੇ ਬਾਰੇ ਉਹ ਉਹਨਾਂ ਨੂੰ ਕਮਿਊਨੀਕੇਟ ਕਰਦੇ ਸੀ। ਸੋ ਇਹਨਾਂ ਨੂੰ ਤੁਸੀਂ ਗੁਪਤ ਡਾਕੂਮੈਂਟ ਕਹਿ ਸਕਦੇ ਹੋ ਜਾਂ ਸੀਕ੍ਰੇਟ ਡਾਕੂਮੈਂਟਸ ਕਹਿ ਸਕਦੇ ਹੋ ਜੀ। ਸੋ ਵਿਕੀਲੀਕਸ ਦੇ ਜਿਹੜਾ ਇਹਨਾਂ ਦਾ ਇੱਕ ਵੈਬਸਾਈਟ ਹੈ ਪੂਰਾ, ਔਰ ਜੂਲੀਅਨ ਅਸਾਂਜੇ ਜਿਹੜਾ ਕਿ ਕਾਫੀ ਦੇਰ ਤੋਂ ਇੰਗਲੈਂਡ ਦੀ ਐਮਬੈਸੀ ਦੇ ਵਿੱਚ, ਇੰਗਲੈਂਡ ਦੇ ਵਿੱਚ ਰਿਹਾ, ਫਿਰ ਉਹ ਜਿਹੜਾ ਹੈ ਇਕੁਆਡੋਰ ਦੀ ਐਮਬੈਸੀ ਦੇ ਵਿੱਚ ਚਲਾ ਗਿਆ ਜਦੋਂ ਕਿ ਉਹਦੀ ਐਕਸਟ੍ਰੈਡੀਸ਼ਨ ਮੰਗੀ ਹੋਈ ਹੈ। ਸੋ ਬੜੀ ਤੇਜ਼ੀ ਦੇ ਨਾਲ ਕਈ ਵਾਰੀ ਕਈ 100 ਜਿਹੜੀਆਂ ਉਹ ਲੀਕਸ ਨੇ, ਉਹਨੂੰ ਵਿਕੀ ਲੀਕਸ ਹੀ ਇਸ ਲਈ ਕਿਹਾ ਕਿ ਵੀ ਉਹ ਲੀਕ ਕਰਦਾ ਹੈ ਜਿਹੜੀ ਉਹਨੇ ਐਕਸੈਸ ਕੀਤੀ ਹੈ ਬਹੁਤ ਸਾਰੇ ਡਾਕੂਮੈਂਟਸ ਜੀ। ਪਿਛਲੇ ਦਿਨਾਂ 'ਚ ਹੀ ਅਜੇ ਕੁਝ ਦਿਨ ਪਹਿਲਾਂ, 3-4 ਦਿਨ ਪਹਿਲਾਂ, ਜਿਹੜਾ ਇੱਕ ਵਿਕੀ ਲੀਕ ਦਾ ਰਿਲੀਜ਼ ਆਇਆ ਹੈ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਹਵਾਲੇ ਨਾਲ ਜੀ। ਉਹਨੂੰ ਭਾਵੇਂ ਖਬਰ ਤਾਂ ਬਣਾਇਆ, ਹਿੰਦੁਸਤਾਨ ਟਾਈਮਜ਼ ਨੇ ਵੀ ਖਬਰ ਦਿੱਤੀ, ਥੋੜੀ ਬਹੁਤ ਕਿਸੇ ਹੋਰ ਨੇ ਦਿੱਤੀ, ਪਰ ਸਾਡੇ ਮੀਡੀਆ 'ਚ ਉਹਦੀ ਚਰਚਾ ਨਹੀਂ ਹੋਈ। ਔਰ ਜਿਵੇਂ ਕੋਈ ਵੀ ਖਬਰ ਆਉਂਦੀ ਹੈ ਔਰ ਉਸ ਖਬਰ ਤੋਂ ਬਾਅਦ ਫਿਰ ਪੂਰੇ ਦਾ ਪੂਰਾ ਕਈ ਦਿਨ ਪੈਨਲ ਡਿਸਕਸ਼ਨ ਦੂਸਰਾ ਹੁੰਦਾ ਹੈ, ਸੋ ਇਹਨੂੰ ਅਣਗੌਲਿਆਂ ਕਰ ਦਿੱਤਾ ਗਿਆ ਜੀ। ਪਰ ਸਾਡੇ ਲਈ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ, ਜਿਹੜੇ ਵਿਕੀ ਲੀਕਸ ਦੀ ਐਗਜ਼ੈਕਟ ਲੀਕ ਹੈ ਜੀ, ਉਹ ਕੀ ਹੈ। 3 ਕੇਬਲਸ ਦਾ ਉਹਦੇ 'ਚ ਮੁੱਖ ਤੌਰ ਦੇ ਉੱਤੇ ਜ਼ਿਕਰ ਹੈ ਜੀ। ਔਰ ਇਹ ਗੱਲ ਸਾਨੂੰ ਦੱਸਦੀ ਹੈ ਕਿ ਜਦੋਂ 1984 ਦੇ ਵਿੱਚ ਘੱਲੂਘਾਰਾ ਹੋਇਆ ਜਾਂ ਉਸ ਤੋਂ ਬਾਅਦ ਜੋ ਵੀ ਡਿਵੈਲਪਮੈਂਟਸ ਹੋਈਆਂ, ਉਹਨਾਂ ਬਾਰੇ ਇਹ ਨਹੀਂ ਹੈ ਕਿ ਅਮਰੀਕਨ ਅਣਜਾਣ ਨੇ ਵੀ ਕੀ ਹੋਇਆ, ਕਿਉਂਕਿ 1972-73 'ਚ ਹੀ ਅਮਰੀਕਨਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਸੀ ਕਿ ਸਿੱਖ ਆਜ਼ਾਦੀ ਲਹਿਰ, ਉਹਦਾ ਕੋਈ ਨਾਂ ਹੈ, ਉਸ ਦਾ ਕੋਈ ਵਜੂਦ ਹੈ, ਭਾਵੇਂ ਉਹਨਾਂ ਨੇ ਗੰਭੀਰਤਾ ਨਾਲ ਨਹੀਂ ਲਿਆ ਜਾਂ ਕਿਵੇਂ। ਔਰ ਹਿੰਦੁਸਤਾਨ ਇਸ ਲਹਿਰ ਨੂੰ ਕਿੰਨਾ ਖਤਰਨਾਕ ਸਮਝਦਾ ਸੀ। ਬਹੁਤ ਸਾਰੇ ਤਾਂ ਸਮਝਦੇ ਨੇ ਵੀ ਜੂਨ 84 ਦੇ ਹਮਲੇ ਤੋਂ ਬਾਅਦ ਖਾਲਿਸਤਾਨ ਦੀ ਗੱਲ ਹੋਈ। ਹੁਣ 1973 'ਚ ਜਦੋਂ ਜਗਜੀਤ ਸਿੰਘ ਚੌਹਾਨ, ਡਾਕਟਰ ਜਗਜੀਤ ਸਿੰਘ ਚੌਹਾਨ, ਜਿਹੜੇ ਕਿੱਤੇ ਵਜੋਂ ਡਾਕਟਰ ਸਨ, ਟਾਂਡਾ, ਉੜਮੜ, ਪਠਾਨਕੋਟ ਜਲੰਧਰ ਹਾਈਵੇ ਦੇ ਉੱਤੇ ਇੱਕ ਟਾਊਨ ਹੈ ਜਿੱਥੇ ਉਹ ਪ੍ਰੈਕਟਿਸ ਕਰਦੇ ਸੀ ਜੀ। ਲਛਮਣ ਸਿੰਘ ਗਿੱਲ ਜਦੋਂ ਪੰਜਾਬ ਦਾ ਚੀਫ ਮਿਨਿਸਟਰ ਬਣਿਆ, ਉਹਦੇ 'ਚੋਂ ਫਾਈਨੈਂਸ ਮਿਨਿਸਟਰ ਵੀ ਸੀ, ਫਿਰ ਅਕਾਲੀ ਦਲ ਦਾ ਜਨਰਲ ਸੈਕਟਰੀ ਵੀ ਸੀ ਜੀ 1970-71 ਦੇ ਵਿੱਚ। ਜਦੋਂ ਕਿ ਉਹ ਬਾਹਰ ਇੰਗਲੈਂਡ 'ਚ ਆਇਆ, ਬਹੁਤ ਸਾਰਾ, ਹਾਲਾਂਕਿ ਉਸ ਨਾਲ ਡਾਕਟਰ ਚੌਹਾਨ ਨਾਲ ਜੁੜੀਆਂ ਕੁਝ ਨਾ ਪੱਖੀ ਗੱਲਾਂ ਵੀ ਨੇ, ਪਰ ਮੈਂ ਉਹਨਾਂ ਦਾ ਉਹ ਦੁਨੀਆ 'ਚੋਂ ਜਾ ਚੁੱਕੇ ਨੇ, ਉਹਨਾਂ ਦੀਆਂ ਗੱਲਾਂ ਕਰਨ ਦਾ ਫਾਇਦਾ ਨਹੀਂ ਹੈ। ਪਰ ਇਸ ਵਿਕੀਲੀਕਸ ਦੇ ਹਵਾਲੇ ਨਾਲ ਇਹ ਗੱਲ ਦੇਖਣ ਵਾਲੀ ਹੈ ਕਿ ਜਿਹੜੀ ਗੱਲ ਸਾਡੇ 'ਚੋਂ ਬਹੁਤ ਸਾਰੇ ਹੁਣ ਜਾ ਕੇ ਅਸੀਂ ਆਪਣੀ ਥੋੜ੍ਹੀ ਬਹੁਤ ਰੈਕਗਨਾਈਜ਼ ਕਰਵਾ ਰਹੇ ਹਾਂ, US ਕਾਂਗਰਸ ਦੇ ਵਿੱਚ ਗੱਲ ਤੁਰੀ ਹੈ, ਜਾਂ ਪੋਲੀਟੀਕਲੀ 84 ਤੋਂ ਬਾਅਦ ਲੌਬੀ ਜਿਹੜੀ ਹੈ ਖਾਲਿਸਤਾਨ ਦੇ ਮੁੱਦੇ ਤੇ ਹੋਣੀ ਸ਼ੁਰੂ ਹੋਈ ਜੀ। ਪਰ ਡਾਕਟਰ ਚੌਹਾਨ ਦੀ 1972-73 ਦੇ ਵਿੱਚ ਅਮਰੀਕਾ 'ਚ ਮੌਜੂਦਗੀ, ਜਿਹਦੇ 'ਚ ਉਹਨਾਂ ਨੇ ਨਿਊਯਾਰਕ ਟਾਈਮਜ਼ ਦੇ ਵਿੱਚ ਐਡ ਵੀ ਦਿੱਤੀ ਜੀ। ਔਰ ਉਸ ਪੀਰੀਅਡ 'ਚ ਵੀ ਇੰਡੀਅਨ ਗਵਰਨਮੈਂਟ ਨੇ ਇਹਨੂੰ ਕਿੰਨਾ ਵੱਡਾ ਖਤਰਾ ਸਮਝਿਆ ਜੀ। ਹਾਲਾਂਕਿ ਕੋਈ ਪੰਜਾਬ 'ਚ ਤਾਂ ਮੂਵਮੈਂਟ ਚੱਲ ਨਹੀਂ ਸੀ ਰਹੀ, ਕਿ ਇੰਡੀਅਨ ਗਵਰਨਮੈਂਟ ਨੇ ਇਹ ਕਿਹਾ ਅਮਰੀਕਾ ਦੀ ਸਰਕਾਰ ਨੂੰ, ਹੈਨਰੀ ਕਿਸਿੰਜਰ ਉਦੋਂ ਸੈਕਟਰੀ ਆਫ ਸਟੇਟ ਸੀ, ਉਹ ਦੋਨੋਂ ਹੀ ਪ੍ਰੈਜ਼ੀਡੈਂਟਸ ਹੋਏ, ਪ੍ਰੈਜ਼ੀਡੈਂਟ ਨਿਕਸਨ ਸੀ ਅਮਰੀਕਾ ਦੇ, ਦੂਸਰੇ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਜੈਰਾਲਡ ਫੋਰਡ ਬਣੇ। ਸੋ ਉਹਨਾਂ ਤੋਂ ਇੰਡੀਆ ਨੇ ਕਿਹਾ ਵੀ ਤੁਸੀਂ ਇਸ ਡਾਕਟਰ ਚੌਹਾਨ ਨੂੰ ਸਾਡੇ ਹਵਾਲੇ ਨਹੀਂ ਕਰ ਸਕਦੇ ਜੀ। ਸੋ ਇਹ ਵਿਕੀਲੀਕਸ ਦਾ ਜਿਹੜੀ ਕੇਬਲ ਦੀ ਕਰਕਸ ਹੈ ਉਹ ਇਹ ਹੈ, ਕਿਉਂਕਿ ਪਾਸਪੋਰਟ ਉਹਨਾਂ ਦਾ ਉਹਨਾਂ ਨੇ
ਜਿਹੜਾ ਉਹ ਖਤਮ ਕਰ ਦਿੱਤਾ ਸੀ, ਇੰਡੀਅਨਸ ਨੇ ਪਾਸਪੋਰਟ ਜਿਹੜਾ ਉਹ ਉਹਨੂੰ ਵਾਪਸ ਲੈ ਲਿਆ ਸੀ। ਸੋ ਹੁਣ ਮੈਂ ਇਹ ਦੱਸਣ ਦੇ ਲਈ ਕਿ ਵੀ ਇਹਨੂੰ ਗੱਲ ਨੂੰ ਅਸੀਂ ਕੋਈ ਆਪਣੇ ਤੌਰ ਦੇ ਉੱਤੇ ਸਪਿਨ ਨਹੀਂ ਦੇ ਰਹੇ ਜੀ, ਮੈਂ ਥੋੜੇ ਜਿਹੇ ਵੇਰਵੇ ਜਿਹੜੀ ਇਹ ਈਮੇਲ ਆਉਣ ਤੋਂ ਬਾਅਦ ਕਲੈਕਟ ਕੀਤੇ ਨੇ ਜੀ। ਵਿਕੀਲੀਕਸ ਵੈਬਸਾਈਟ ਦੇ ਉੱਤੇ ਇਹ ਜਿਹੜੀਆਂ ਕੇਬਲਸ ਨੇ ਇਹਨਾਂ ਦਾ ਟਾਈਟਲ ਹੈ ਜੋ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਦਿੱਤਾ, ਸਿੱਖ ਸੈਪਰੇਟਿਸਟ ਮੂਵਮੈਂਟ ਜੀ। ਸੋ ਸਿੱਖ ਅਲੈਹਦਗੀ ਪਸੰਦ ਲਹਿਰ। ਸੋ ਇਹ 1972-73 ਚ ਸਿੱਖ ਸੈਪਰੇਟਿਜ਼ਮ ਬਾਰੇ ਅਮਰੀਕਨ ਜਿਹੜੇ ਨੇ ਉਹ ਪੂਰੀ ਤਰ੍ਹਾਂ ਜਾਣੂ ਸੀ ਜੀ। ਔਰ ਇਹ ਜਿਹੜੀ ਪਹਿਲੀ ਕੇਬਲ ਹੈ ਉਹ 6 ਨਵੰਬਰ 1973 ਦੀ ਹੈ ਇਹ ਟੈਲੀਗ੍ਰਾਮ, ਔਰ ਇਹ ਯੂਐਸ ਡਿਪਾਰਟਮੈਂਟ ਆਫ ਸਟੇਟ ਦੀ ਇਹ ਕੇਬਲ ਹੈ। ਔਰ ਉਹਦੇ ਚ ਮੈਂ ਪਹਿਲਾਂ ਅੰਗਰੇਜ਼ੀ ਚ ਪੜਾਂਗਾ ਤਾਂ ਕਿ ਇਹ ਲੱਗੇ ਇਹ ਉਹਦੀ ਓਰੀਜਨੈਲਿਟੀ ਸਾਹਮਣੇ ਆਏ ਜੀ। ਉਹਦੇ ਚ ਇਸ ਕੇਬਲ ਚ ਕਿਹਾ ਹੈ ਕਿ ਡਿਪਾਰਟਮੈਂਟ ਹੈਜ਼ ਲਰਨਡ ਡਾਕਟਰ ਜਗਜੀਤ ਸਿੰਘ ਚੌਹਾਨ, ਫਾਰਮਰ ਪੰਜਾਬ ਫਾਈਨੈਂਸ ਮਿਨਿਸਟਰ and Akali Dal secretary, believed normally resident in London, has at his initiative called on number of working level officials around Washington and Senate Foreign Relations in recent weeks. In calls, Singh has made a pitch for Sikh independence, talked of Soviet and Communist Party of India influence in India, and implied his movement had Iranian support and had substantial backing with an Indian army. ਇਹ ਬੜੀ ਦਿਲਚਸਪ ਇਹਨਾਂ ਦੀ ਕੇਬਲ ਹੈ ਕਿ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ ਸਾਡੇ ਸਟੇਟ ਡਿਪਾਰਟਮੈਂਟ ਨੂੰ ਪਤਾ ਲੱਗਿਆ ਵੀ ਜਗਜੀਤ ਸਿੰਘ ਚੌਹਾਨ ਜਿਹੜੇ ਅਮਰੀਕਾ ਚ ਆਏ ਹੋਏ ਨੇ ਜੀ, ਭਾਵੇਂ ਆਮ ਤੌਰ ਤੇ ਉਹ ਲੰਡਨ ਚ ਰਹਿੰਦੇ ਨੇ, ਉਹਨਾਂ ਨੇ ਇੱਥੇ ਆ ਕੇ ਬਹੁਤ ਸਾਰੇ ਜਿਹੜੇ ਆਫੀਸ਼ੀਅਲ ਨੇ ਵਰਕਿੰਗ ਲੈਵਲ ਫੋਰਨ ਰਿਲੇਸ਼ਨ ਦੇ ਔਰ ਸੈਨੇਟ ਦੀ ਫੋਰਨ ਰਿਲੇਸ਼ਨ ਕਮੇਟੀ 'ਚ ਉਹਨਾਂ ਨੂੰ ਇਹਨਾਂ ਹਫ਼ਤਿਆਂ ਦੇ ਵਿੱਚ ਕਾਲਾਂ ਕੀਤੀਆਂ ਨੇ। ਤੇ ਉਹਨਾਂ ਕਾਲਾਂ ਦੇ ਵਿੱਚ ਡਾਕਟਰ ਸਿੰਘ ਨੇ ਸਿੱਖ ਆਜ਼ਾਦੀ ਦੇ ਆਪਣੇ ਕੇਸ ਨੂੰ ਸਾਹਮਣੇ ਰੱਖਿਆ ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਸਾਡੀ ਸਪੋਰਟ ਕਰੋ ਕਿਉਂਕਿ ਸੋਵੀਅਤ ਯੂਨੀਅਨ ਤੇ ਸੀਪੀਆਈ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ ਇੰਡੀਆ ਦੇ ਵਿੱਚ ਬਹੁਤ ਪ੍ਰਭਾਵ ਬਣ ਰਿਹਾ ਔਰ ਸਾਡੀ ਮੂਵਮੈਂਟ ਜਿਹੜੀ ਹੈ ਉਹਨੂੰ ਈਰਾਨ ਵੀ ਸਪੋਰਟ ਕਰਦਾ ਔਰ ਇੰਡੀਅਨ ਆਰਮੀ ਦੇ ਵਿੱਚ ਵੀ ਸਾਡੀ ਸਪੋਰਟ ਹੈ। ਹੁਣ ਇਹ ਭਾਵੇਂ ਗੱਲ 73 ਦੀ ਹੈ, ਉਦੋਂ ਕੋਈ ਏਡੀ ਸਪੋਰਟ ਵਾਲੀ ਗੱਲ ਵੀ ਨਹੀਂ ਸੀ ਜੀ, ਪਰ ਜੇ ਤੁਸੀਂ ਇਹਨੂੰ ਜੂਨ 84 ਦੇ ਹਵਾਲੇ ਨਾਲ ਦੇਖੋ ਕਿ ਕਿਵੇਂ ਹਮਲੇ ਤੋਂ ਬਾਅਦ ਫੌਜ ਦੇ ਵਿੱਚ ਸਿੱਖ ਫੌਜੀ ਰਾਮਗੜ੍ਹ ਹੋਏ, ਪੁੰਛ ਹੋਏ, ਅਸਾਮ ਹੋਏ, ਹਰ ਥਾਂ ਤੋਂ ਭਾਵੇਂ ਕਿਤੇ ਉਹ ਦਰਜਨ ਨਿਕਲੇ, ਅੱਧੀ ਦਰਜਨ ਨਿਕਲੇ, ਉਹ ਨਿਕਲ ਆਏ ਫੌਜ ਤੋਂ, ਉਹਨਾਂ ਨੇ ਬਗਾਵਤ ਕੀਤੀ। ਸੋ ਇਹ ਵੀ ਉਹਦੀ ਪ੍ਰੈਡਿਕਸ਼ਨ ਜਾਂ ਉਸ ਦਾ ਜਿਹੜਾ ਅੰਦਾਜ਼ਾ ਸੀ ਕਿ ਇੰਡੀਅਨ ਆਰਮੀ ਦੇ ਵਿੱਚ ਵੀ ਸਿੱਖ ਜਿਹੜੀ ਅਲੈਹਦਗੀ ਪਸੰਦ ਮੂਵਮੈਂਟ ਹੈ ਉਹਦੀ ਸਪੋਰਟ ਹੈ। ਸੋ ਇਹ ਪਹਿਲੀ ਕੇਬਲ ਜਿਹੜੀ ਹੈ 6 ਨਵੰਬਰ 1973 ਨੂੰ ਯੂਐਸ ਸਟੇਟ ਡਿਪਾਰਟਮੈਂਟ ਦੀ ਹੈ ਜੀ। ਹੁਣ ਇਸੇ ਨੂੰ ਹੀ ਉਹ ਕੰਟੀਨਿਊ ਕਰਦੇ ਆ, ਕਹਿੰਦੇ ਨੇ ਦਾ ਕੇਬਲ ਫਰਦਰ ਸੈਡ the US embassy had informed the Department of State that Government of India had revoked Singh's passport and made low-key inquiry whether it might be possible for us to deport him. It added, we explained that this was difficult as long as he was not violating any law. ਹੁਣ ਇਹ ਹੈ ਵੀ ਇੰਡੀਅਨ ਗਵਰਨਮੈਂਟ ਨੇ 1973 ਚ ਇਹ ਰਿਅਲਾਈਜ਼ ਕਰ ਲਿਆ ਸੀ ਕਿ ਵੀ ਇਹ ਜਿਹੜੀ ਸਿੱਖ ਅਲੈਹਦਗੀ ਪਸੰਦ ਮੂਵਮੈਂਟ ਹੈ ਜਿਹਦਾ ਨਾਮ ਬਾਅਦ ਦੇ ਵਿੱਚ ਖਾਲਿਸਤਾਨ ਲਹਿਰ ਦੇ ਤੌਰ ਤੇ ਆਇਆ ਜੀ, ਔਰ ਕਿ ਇਹ ਜਿਹੜੀ ਹੈ ਇਹ ਇਸ ਦੀ ਕੋਈ ਜੜ ਨਾ ਲੱਗੇ, ਕਿਤੇ ਅਮਰੀਕਾ ਇਹਨੂੰ ਸਪੋਰਟ ਨਾ ਦੇ ਦੇ। ਸੋ ਉਹਨਾਂ ਨੇ ਅਮਰੀਕਨ ਸਰਕਾਰ ਨੂੰ ਕਿਹਾ ਕਿ ਅਸੀਂ ਦਾ ਪਾਸਪੋਰਟ ਜ਼ਬਤ ਕਰ ਲਿਆ, ਇੰਪਾਊਂਡ ਕਰ ਲਿਆ, ਤੇ ਕੀ ਤੁਸੀਂ ਡਾਕਟਰ ਚੌਹਾਨ ਨੂੰ ਸਾਡੇ ਮੁਲਕ 'ਚ ਡਿਪੋਰਟ ਕਰ ਸਕਦੇ ਹੋ, ਐਕਸਟਰਾ ਭੇਜ ਸਕਦੇ ਹੋ? ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਨਾ ਕਰ ਦਿੱਤੀ ਕਿ ਜਦੋਂ ਤੱਕ ਉਹ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਅਸੀਂ ਇਹ ਗੱਲ ਨਹੀਂ ਕਰ ਸਕਦੇ। ਸੋ ਇਹਦੇ ਤੋਂ ਬਾਅਦ ਦੇ ਵਿੱਚ ਇੰਡੀਆ ਨੇ ਕਿਵੇਂ ਐਕਸਟ੍ਰੈਡੀਸ਼ਨ ਟ੍ਰੀਟੀ ਸਾਈਨ ਕੀਤੀਆਂ, ਕਿਵੇਂ ਇਹਨਾਂ ਮੁਲਕਾਂ ਚੋਂ ਹੀ ਭਾਈ ਰਣਜੀਤ ਸਿੰਘ ਗਿੱਲ, ਭਾਈ ਸੁਖਮਿੰਦਰ ਸਿੰਘ ਸੰਧੂ, ਭਾਈ ਦਿਆਲ ਸਿੰਘ ਲਾਹੌਰੀਆ, ਭਾਈ ਹਰਪਾਲ ਸਿੰਘ ਚੀਮਾ, ਇਹਨਾਂ ਸਾਰਿਆਂ ਨੂੰ ਐਕਸਟ੍ਰਾਡਾਈਟ ਕਰਕੇ ਲਗਾਏ। ਪਰ ਇਹ ਇੰਟੈਂਟ ਇਹਨਾਂ ਦੀ 1973 ਦੇ ਵਿੱਚ ਹੀ ਜ਼ਾਹਰ ਸੀ। ਹੁਣ ਜਿਹੜੀ ਦੂਸਰੀ ਕੇਬਲ ਹੈ ਇਸੇ ਹਵਾਲੇ ਨਾਲ ਉਹ ਯੂਕੇ ਤੋਂ ਹੈ। ਹੁਣ ਸਟੇਟ ਡਿਪਾਰਟਮੈਂਟ ਨੇ ਜਦੋਂ ਡਾਕਟਰ ਚੌਹਾਨ ਨੇ ਇੱਥੇ ਆਪਣਾ ਰਾਬਤਾ ਬਣਾਇਆ ਫਿਰ ਉਹਨਾਂ ਨੇ ਫੋਲੋ ਕੀਤਾ ਯੂਕੇ ਦੀ ਆਪਣੀ ਐਮਬੈਸੀ ਦੇ ਨਾਲ ਕਿਉਂਕਿ ਉਹ ਲੰਡਨ ਦੇ ਵਿੱਚ ਰਹਿੰਦੇ ਸਨ ਡਾਕਟਰ ਚੌਹਾਨ। ਔਰ ਜਿਹੜੀ ਦੂਸਰੀ ਕੇਬਲ ਦਸੰਬਰ 1993 ਦੀ ਹੈ, ਇਹ 6 ਨਵੰਬਰ ਤੋਂ ਬਾਅਦ ਅਸੀਂ 19 ਦਸੰਬਰ ਦੇਖਦੇ ਹਾਂ। ਇਹਦਾ ਮਤਲਬ ਹੈ
ਵੀ ਲਗਭਗ 1 ਮਹੀਨੇ ਔਰ 10 ਕੁ ਦਿਨਾਂ ਦੇ ਵਿੱਚ ਇਹਨਾਂ ਨੇ ਪੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਜਿਹੜੀ ਲੰਡਨ ਤੋਂ ਕੇਬਲ ਹੈ ਉਹਦੇ 'ਚ ਉਹਨਾਂ ਨੇ ਕਿਹਾ ਹੋਇਆ ਹੈ ਯੂਕੇ ਤੋਂ ਟੂ ਦਾ US ਡਿਪਾਰਟਮੈਂਟ ਆਫ ਸਟੇਟ, ਇਟ ਵਾਸ ਸਟੇਟਡ that Chauhan must be getting financial support from UK's Pakistan community, which was finding its way to Sikh separatists. So ਇੰਨੀ UK ਤੋਂ ਹੈ ਕਿ ਵੀ ਮੇਬੀ ਇਹ ਇੰਗਲੈਂਡ ਦੀ ਜਿਹੜੀ ਪਾਕਿਸਤਾਨੀ ਕਮਿਊਨਿਟੀ ਹੈ ਉਹ ਚੌਹਾਨ ਦੀ ਮਦਦ ਕਰਦੀ ਹੋਏ ਤੇ ਇਸ ਤਰ੍ਹਾਂ ਜਿਹੜੀ ਕੁਝ ਫੰਡਿੰਗ ਹੈ ਉਹ ਸਿੱਖਾਂ ਦੀ ਇਸ ਲਹਿਰ ਤੱਕ ਜਾਂਦੀ ਹੋਏ। ਔਰ ਜਿਹੜੀ ਫਾਈਨਲ ਔਰ ਤੀਸਰੀ ਈਮੇਲ ਆ ਉਹ ਈਰਾਨ ਤੋਂ ਹੈ, ਕਿਉਂਕਿ ਹੁਣ ਚੌਹਾਨ ਦੀ ਪਹਿਲੀ ਕੇਬਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਡਾਕਟਰ ਚੌਹਾਨ ਨੇ ਕਲੇਮ ਕੀਤਾ ਕਿ ਸਾਨੂੰ ਈਰਾਨ ਦੀ ਸਪੋਰਟ ਹੈ। ਉਦੋਂ ਇਸ ਗੱਲ ਦਾ ਧਿਆਨ ਰਿਹਾ ਵੀ 1979 ਦੇ ਵਿੱਚ ਈਰਾਨ 'ਚ ਰੈਵੋਲੂਸ਼ਨ ਆਇਆ ਜਦੋਂ ਆਇਤੁੱਲਾ ਖਮੀਨੀ ਉੱਥੇ ਗਿਆ। ਉਸ ਤੋਂ ਪਹਿਲਾਂ ਸ਼ਾਹ ਆਫ ਈਰਾਨ ਸੀ ਉੱਥੇ। ਸੋ ਉਸ ਪੀਰੀਅਡ 'ਚ ਈਰਾਨ ਔਰ ਅਮਰੀਕਾ ਦੇ ਸਬੰਧ ਬਹੁਤ ਚੰਗੇ ਸੀ ਔਰ ਈਰਾਨ ਦੇ ਇੰਡੀਆ ਦੇ ਨਾਲ ਵੀ ਮੇਰਾ ਖਿਆਲ ਹੈ ਸਬੰਧ ਕੋਈ ਮਾੜੇ ਨਹੀਂ ਸੀ। ਸੋ ਡਾਕਟਰ ਚੌਹਾਨ ਨੇ ਈਰਾਨ ਫੈਕਟਰ ਕਿਉਂ ਮੈਂਸ਼ਨ ਕੀਤਾ ਇਹ ਤਾਂ ਹੁਣ ਉਹੀ ਜਾਣਦੇ ਨੇ, ਪਰ ਅਮਰੀਕਨਾਂ ਨੇ ਇਸ ਨੂੰ ਸੀਰੀਅਸਲੀ ਲਿਆ ਕਿ ਵਾਕਈ ਕਿਤੇ ਈਰਾਨ ਸਪੋਰਟ ਤਾਂ ਨਹੀਂ ਕਰ ਰਿਹਾ। ਸੋ ਫਿਰ ਉਹਨਾਂ ਨੇ ਈਰਾਨ ਦੇ ਵਿੱਚ ਕੰਟੈਕਟ ਕੀਤਾ ਤੇ ਈਰਾਨ ਦਾ ਜਿਹੜਾ ਡਾਇਰੈਕਟਰ ਜਨਰਲ ਪੋਲੀਟੀਕਲ ਅਫੇਅਰਸ ਦੇ ਸੀ ਮਿਸਟਰ ਸੋਹੇਲ ਹੁਸੈਨ, ਉਹਨਾਂ ਨੇ ਜਿਹੜਾ ਉਹ ਇਨਫੋਰਮ ਕੀਤਾ ਉਹਨਾਂ ਦੀ ਐਮਬੈਸੀ ਨੂੰ ਅਮਰੀਕਾ ਨੂੰ, ਜਿਨ੍ਹਾਂ ਨੇ ਅੱਗੋਂ ਕੇਬਲ ਭੇਜੀ ਕਿ ਈਰਾਨ ਅਟੈਚਡ ਨੋ ਇੰਪੋਰਟੈਂਸ ਟੂ ਸਿੱਖ ਇੰਡੀਪੈਂਡੈਂਸ ਔਰ ਸੈਪਰੇਟਿਸਟ ਮੂਵਮੈਂਟ, ਕਿ ਈਰਾਨ ਦਾ ਕੋਈ ਇਹਦੇ 'ਚ ਦਿਲਚਸਪੀ ਨਹੀਂ ਹੈ। The Sikhs had perhaps received some encouragement in Islamabad and Peking। ਹੁਣ ਇੱਥੇ ਇੱਕ ਹੋਰ ਦਿਲਚਸਪ ਫੈਕਟਰ ਹੈ ਅੱਜ ਚੀਨ ਔਰ ਭਾਰਤ ਦੀ ਟੱਕਰ ਜੋ 19 ਕਿਲੋਮੀਟਰ ਅੰਦਰ ਆ ਗਏ ਨੇ ਔਰ ਵੰਗਾ ਰਹੇ ਨੇ ਇੰਡੀਆ ਨੂੰ ਕਿ ਆਓ ਕਰੋ ਕੁਛ। ਹੁਣ ਉਸ ਪੀਰੀਅਡ 'ਚ ਔਰ ਇਹ ਕੇਬਲ 10 ਨਵੰਬਰ 1973 ਦੀ ਹੈ, 6 ਨਵੰਬਰ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਉਹ ਇਹਦੇ 'ਚ ਬੜੀ ਕਲੀਅਰਲੀ ਹੈ ਵੀ ਸਾਡਾ ਕੋਈ ਇਹਦੇ 'ਚ ਹੱਥ ਨਹੀਂ ਹੈ, ਅਸੀਂ ਸਿੱਖਾਂ ਦੀ ਲਹਿਰ ਨੂੰ ਸਪੋਰਟ ਨਹੀਂ ਕਰਦੇ। ਪਰ ਸੰਭਵ ਹੈ ਕਿ ਇਸਲਾਮਾਬਾਦ ਨੂੰ ਤਾਂ ਇੰਡੀਆ ਵੀ ਅਕਿਊਜ਼ ਕਰਦਾ ਰਿਹਾ, ਹਾਲਾਂਕਿ ਉਹ ਵੀ ਠੀਕ ਨਹੀਂ ਹੈ। ਪਰ ਪੀਕਿੰਗ ਚਾਈਨਾ ਹੈ। ਹੁਣ ਈਰਾਨ ਨੂੰ ਵੀ ਇਹ ਲੱਗਦਾ ਸੀ ਕਿ ਬਈ ਸ਼ਾਇਦ ਚਾਈਨਾ ਜਿਹੜਾ ਉਹ ਸਿੱਖ ਮੂਵਮੈਂਟ ਦੀ ਸਪੋਰਟ ਕਰਦਾ ਹੋਏ। ਸੋ ਉਹਨਾਂ ਨੇ ਇਹ ਜਿਹੜੀਆਂ ਤਿੰਨ ਕੇਬਲਸ ਨੇ ਇਹਦੇ 'ਚੋਂ ਬੜੀ ਇੱਕ ਦਿਲਚਸਪ ਹਿਸਟਰੀ ਨਿਕਲਦੀ ਹੈ। ਇੰਡੀਅਨ ਗਵਰਨਮੈਂਟ ਦਾ ਐਟੀਚਿਊਡ ਕਿ 1993 ਚ ਐਕਸਟ੍ਰੈਡੀਸ਼ਨ ਮੰਗਦੇ ਨੇ, ਅਮਰੀਕਨਾਂ ਦੀ ਦਿਲਚਸਪੀ, ਡਾਕਟਰ ਚੌਹਾਨ ਦਾ ਕੇਸ ਬਿਲਡ ਕਰਨ ਦਾ ਤਰੀਕਾ ਔਰ ਈਰਾਨ ਦੀ ਅਸਰਸ਼ਨ ਕਿ ਚਾਈਨਾ ਜਿਹੜਾ ਹੈ ਉਹ ਇਹਦੀ ਸਪੋਰਟ ਕਰਦਾ ਹੈ ਜਾਂ ਕਰ ਸਕਦਾ ਹੈ। ਇਹ ਜੇ ਉਦੋਂ ਨਹੀਂ ਕੀਤੀ ਤਾਂ ਹੁਣ ਸਾਡੇ ਲਈ ਫਿਰ ਇੱਕ ਦਰਵਾਜ਼ਾ ਹੈਗਾ ਕਿ ਵੀ ਜੇ ਚਾਈਨਾ ਇੰਡੀਆ ਟਕਰਾ ਹੈ। ਸੋ ਕੁੱਲ ਮਿਲਾ ਕੇ ਇਹ ਇੱਕ ਹਿਸਟੋਰੀਕਲ ਕੇਬਲ ਹੈ ਔਰ ਉਹ ਇਤਿਹਾਸ ਦੇ ਉਸ ਚੈਪਟਰ ਦੇ ਉੱਤੇ ਜਿਹੜਾ 1970-71 ਦੇ ਵਿੱਚ ਡਾਕਟਰ ਚੌਹਾਨ ਨੇ ਬਾਹਰ ਆ ਕੇ ਸ਼ੁਰੂ ਕੀਤਾ ਉਸ ਤੇ ਰੌਸ਼ਨੀ ਪਾਉਂਦਾ ਜਿਹਨੂੰ ਇਸ ਵਾਰ ਫੇਰ ਭਾਰਤੀ ਮੀਡੀਆ ਨੇ ਇਗਨੋਰ ਕਰਨ ਦਾ ਯਤਨ ਕੀਤਾ। ਜੀ ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਛੋਟੇ ਬ੍ਰੇਕ ਦਾ। ਵੀਅਰਸ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।